ਤੇ ਕਿੱਦਾਂ ਦਾ ਫਿਰ ਤੁਹਾਡਾ ਦੇਸ਼ ਕਿੱਦਾਂ ਦਾ ਦੱਸੋ ਫਿਰ? ਸਾਡਾ ਦੇਸ਼ ਬੇਓੜਕ ਬਾਧੂ ਸੀ। ਅੱਛਾ, ਹੁਣ ਵੀ ਵੈਸੇ ਦਿਲ ਕਰਦਾ ਦੁਬਾਰਾ ਜਾਣ ਨੂੰ? ਹਾਏ ਹਾਏ, ਮੇਰੇ ਤਾਂ ਬਾਗੇ ਬਾਰਡਰੋਂ ਅੱਖਾਂ ਬੰਦ ਮੈਂ ਦਿੱਲੀ ਸੇ ਜਾऊं। ਅੱਛਾ, ਘਰ ਲੱਭ ਲੋਗੇ ਹੁਣ? ਲੈ ਦੱਸ, ਉਮਰ ਬਥੇਰੀ ਹੋ ਗਈ ਹੈ, ਸੋਚ ਲਓ। ਨਾ ਨਾ ਨਾ, ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾ। ਕਦੀ ਇਦਾਂ ਤੇ ਨਹੀਂ ਹੋਇਆ 47 ਤੋਂ ਪਹਿਲੇ ਕਿ ਸਿੱਖ ਬਹੁਤੇ ਸੀ, ਉਹਨਾਂ ਨੇ ਤੁਹਾਨੂੰ ਕੁਝ ਕਿਹਾ ਨਾ ਹੋਵੇ? ਨਾ ਨਾ, ਕਿਸੇ ਨੇ ਕੁਛ ਨਹੀਂ ਕਿਹਾ। ਫਿਰ ਉੱਥੋਂ ਕਿਉਂ ਉੱਠੇ? ਚੜ੍ਹਦੀ ਭਾਦੋਂ ਹੱਲਾ ਪਿਆ। ਅੱਛਾ। ਜਿੱਦੇ ਭਾਦੋਂ ਚੜ੍ਹੀ ਆ ਨਾ, ਉਹਦੇ ਫਿਰ ਦਿਨ ਛਿਪਦੇ ਨਾ ਗੋਲੀ ਚੱਲ ਪਈ। ਇਹੋ ਜਿਹਾ ਬੱਚਿਆਂ ਨੂੰ ਚੱਕ ਚੱਕ ਕੇ ਅੱਗਾਂ 'ਚ ਕੋਠਿਆਂ ਨੂੰ ਅੱਗਾਂ ਲਾਤੀਆਂ ਲੋਕਾਂ ਨੇ। ਅੱਛਾ। ਜਿਹੜੇ ਕੋੜੀ ਬੰਦੇ ਸੀ ਇਹ ਕੰਮ ਉਹਨਾਂ ਨੇ ਕੀਤਾ। ਅੱਛਾ। ਜਿਹੜੇ ਦਿਆਨਤਦਾਰ ਬੰਦੇ ਸੀ ਉਹਨਾਂ ਨੇ ਉਹ ਇਹ ਕੰਮ ਨਹੀਂ ਕੀਤਾ। ਅੱਛਾ। ਬੇਓੜਕ ਲੋਕ ਉਧਰ ਵੱਢ ਚੁੱਕ ਹੋਏ, 5 ਜੀ ਉਧਰ ਗਵਾ ਕੇ ਫਿਰ ਇੱਧਰ ਨੂੰ ਆਏ ਆ। ਇਹ ਬੱਚੇ ਵਰਗੇ 5 ਜੀ ਅਸੀਂ ਦੇ ਕੇ ਆਏ ਆ ਉਧਰ, ਅਜੇ ਮੇਰੇ ਅੰਦਰੋਂ ਗਏ ਨਹੀਂ। ਗਏ ਨਹੀਂ। ਸ਼ਕਤੀ ਸ਼ਹਿਰ ਲਾਹੌਰ 'ਚ ਖਾਸ ਕਿਉਂ ਹੈ? ਤੇ ਉਸ ਵੇਲੇ ਪਿੰਡ ਛੱਡ ਹੁੰਦਾ ਸੀ ਉਹ ਧਰਤੀ ਮਾਂ? ਨਾ ਨਾ ਨਾ, ਇਹ ਤਾਂ ਜੇ ਗੋਲੀ ਚੱਲਦੀ ਜਦ ਮਾਰਦੇ ਸੀ ਤਾਂ ਛੱਡ ਕੇ ਆਏ ਆ। ਇਹ ਨਹੀਂ ਛੱਡਣਾ ਸੀ? ਨਾ ਨਾ, ਮੈਨੂੰ ਨਹੀਂ ਭੁੱਲਿਆ ਜੀ। ਨਹੀਂ ਭੁੱਲਿਆ? ਹੁਣ ਤੈਨੂੰ ਬੱਚਿਆ ਉਸ ਗੱਲਾਂ ਦਾ ਕੀ ਪਤਾ? ਹਾਂ, ਇਹ ਤਾਂ ਜਿਹੜਾ ਉਹ ਬੰਦਾ ਬੈਠਾ ਉਹਨੂੰ ਪਤਾ ਜਾਂ ਮੈਨੂੰ ਪਤਾ? ਜਿਨ੍ਹਾਂ ਨੇ ਵੇਖਿਆ ਉਹ ਵੇਲਾ ਉਹਨਾਂ ਨੂੰ ਹੀ ਪਤਾ। ਉਹ ਬੰਦਾ ਬੈਠਾ ਜਾਂ ਮੈਂ ਬੈਠਾ, ਇਹ ਸਾਨੂੰ ਇਹ ਪਤਾ ਜਿੱਕਣ ਅਸੀਂ ਇੱਥੇ ਆਏ ਆ। ਉਹ ਹੈ ਜਾਂ ਵਕਤ ਲੱਭਣਾ ਨਹੀਂ। ਵੇਲਾ ਕਿਹੜਾ ਚੰਗਾ ਸੀ? ਵੇਲਾ ਕਿਹੜਾ ਚੰਗਾ ਸੀ? ਮੈਂ ਉਹ ਵੇਲਾ ਚੰਗਾ ਸੀ। ਉਹ ਵੇਲਾ ਚੰਗਾ ਸੀ ਕਿਉਂ? ਉਹ ਵੇਲਾ ਤੁਹਾਡੇ 5 ਜੀ ਵੀ ਗਏ ਹੈ, ਘਰ ਵੀ ਛੁੱਟ ਗਿਆ, ਫਿਰ ਵੀ ਉਹ ਵੇਲਾ ਚੰਗਾ ਸੀ? ਹਾਂ, ਫਿਰ ਵੀ ਚੰਗਾ ਸੀ। ਕਿਉਂ? ਉਹ ਵੇਲਾ ਇਉਂ ਚੰਗਾ ਸੀ, ਵਧੀਆ ਦਿਨ ਕੱਢੇ। ਵਧੀਆ ਦਿਨ ਕੱਢੇ। ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ ਹੈ? ਹਾਏ ਪੌਣੀ ਸਦੀ ਗਵਾਚਣ ਮਗਰੋਂ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਜਿਸ ਤਰ੍ਹਾਂ ਤੁਸੀਂ ਸਭ ਜਾਣਦੇ ਹੋ ਕਿ ਪੰਜਾਬੀ ਲਹਿਰ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਅਨਵੰਡੇ ਪੰਜਾਬ ਦੇ ਆਈ ਵਿਟਨੈਸ ਗਵਾਹਾਂ ਨੂੰ ਲੱਭਦੇ ਅੱਜ ਅਸੀਂ ਪਹੁੰਚੇ ਹਾਂ ਜੀ ਗੋਜਰਾ ਦੇ ਕਰੀਬ ਹੀ ਇੱਕ ਪਿੰਡ ਹੈ 94 ਚੱਕ। ਸੋ ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰੀਏ। ਬਜ਼ੁਰਗੋ, ਕੀ ਹਾਲ ਚਾਲ ਜੀ ਤੁਹਾਡਾ? ਬੇਓੜਕ ਵਾਧੂ ਆ। ਵਾਧੂ ਆ। ਤੇ ਨਾਂ ਕੀ ਤੁਹਾਡਾ? ਮੇਰਾ ਨਾਂ ਬੱਗਾ। ਬੱਗਾ। ਤੁਹਾਡੇ ਵਾਲਦ ਸਾਹਿਬ ਦਾ? ਬਖਸ਼ੀ। ਬਖਸ਼ੀ। ਹਾਂ। ਦਾਦਾ ਜੀ ਦਾ ਨਾਮ ਚੇਤੇ ਹੈ? ਉਹਦੇ ਨੂੰ ਖਿੱਲੂ। ਖਿੱਲੂ। ਆਪਾਂ ਜਿਹੜੇ ਪਿੰਡ ਬੈਠੇ ਆ, ਇਹ ਪਿੰਡ ਦਾ ਨਾਂ ਕੀ ਹੈ ਜੀ? ਇਹਦਾ ਆਹੋ 94। ਨਾਂ ਕੋਈ ਵੱਜਦਾ ਕਿ 94 ਹੀ ਵੱਜਦਾ? 94। ਤਹਿਸੀਲ ਕਿਹੜੀ ਲੱਗਦੀ? ਤਹਿਸੀਲ ਗੋਜਰਾ। ਗੋਜਰਾ। ਤੇ ਜ਼ਿਲ੍ਹਾ? ਜ਼ਿਲ੍ਹਾ ਟੋਬਾ। ਜ਼ਿਲ੍ਹਾ ਟੋਬਾ, ਟੇਕ ਸਿੰਘ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਉਧਰੋਂ ਹੀ ਆਏ ਆ। ਉਧਰੋਂ ਆਏ ਹੋ। ਉਧਰ ਤੇ ਤੁਹਾਡਾ ਕਿਹੜਾ ਪਿੰਡ ਸੀਗਾ? ਪਿੰਡ ਰਾਜੇਵਾਲ। ਰਾਜੇਵਾਲ। ਤਹਿਸੀਲ ਸਮਰਾਲਾ। ਤਹਿਸੀਲ ਸਮਰਾਲਾ। ਤੇ ਜ਼ਿਲ੍ਹਾ? ਜ਼ਿਲ੍ਹਾ ਲੁਧਿਆਣਾ। ਲੁਧਿਆਣਾ। ਤੇ ਜਿਹੜਾ ਤੁਹਾਡਾ ਪਿੰਡ ਸੀ ਰਾਜੇਵਾਲ, ਹਾਂ ਜੀ, ਇਹਦੇ ਲਾਗੇ ਕਿਹੜੇ ਪਿੰਡ ਸੀਗੇ? ਉਹਦੇ ਲਾਗੇ ਸਮਰਾਲਾ, ਬੌਂਦਲੀ, ਬਸ ਆਹੀ। ਅੱਛਾ, ਸਮਰਾਲਾ ਤੇ ਬੌਂਦਲੀ ਉਹਦੇ ਲਾਗੇ ਪਿੰਡ ਸੀ। ਰਲਵਾ ਮਿਲਵਾ ਪਿੰਡ ਸੀ ਜਾਂ ਸਾਲਮ ਪਿੰਡ ਸੀ ਮੁਸਲਮਾਨਾਂ ਦਾ? ਵਿੱਚੇ ਮੁਸਲਮਾਨ, ਵਿੱਚੇ ਸਭ ਰਲਵੇਂ ਸੀ। ਰਲਵੇਂ ਹੀ ਸੀਗੇ। ਅੱਛਾ, ਤੇ ਕਿੰਨੇ ਕੁ ਘਰ ਉੱਥੇ ਸਿੱਖਾਂ ਦੇ ਤੇ ਹਿੰਦੂਆਂ ਦੇ ਤੇ ਤੁਹਾਡੇ ਕਿੰਨੇ ਘਰ ਸੀਗੇ? ਜਾਣੀ ਸਿੱਖਾਂ ਦੇ ਬਹੁਤੇ ਘਰ ਸੀ, ਅੱਛਾ, ਮੁਸਲਮਾਨਾਂ ਦੇ ਥੋੜੇ ਘਰ ਸੀ। ਅੱਛਾ। ਜਿਹੜਾ ਤੁਹਾਡਾ ਪਿੰਡ ਸੀ ਰਾਜੇਵਾਲ, ਇਹਦਾ ਨੰਬਰਦਾਰ ਕੌਣ ਸੀਗਾ? ਉਹਦਾ ਨਹੀਂ ਪਤਾ। ਨਹੀਂ ਪਤਾ ਰਾਜ? ਅੱਛਾ, ਉਹਦਾ ਨਹੀਂ ਪਤਾ। ਹੋਰ ਪਤਾ ਕਿਹੜੇ ਲਾਗੇ ਕਿਹੜੇ ਘਰ ਸੀਗੇ ਲਾਗੇ? ਉਹ ਬੈਠਾ ਠੀਕਰੀ ਵਾਲਾ। ਅੱਛਾ, ਨਹੀਂ ਜਿਹੜੇ ਸਿੱਖਾਂ ਦੇ ਘਰ ਸੀ ਉਹਨਾਂ ਦੇ ਨਾਮ ਚੇਤੇ ਆ ਕੋਈ? ਨਾ, ਇੱਕ ਵੀ ਸਿੱਖ ਦਾ ਨਾਮ ਨਹੀਂ ਪਤਾ? ਪੁੱਲ ਭੱਲ ਗਏ। ਪੁੱਲ ਭੱਲ ਗਏ। ਅੱਛਾ, ਤੁਹਾਡਾ ਮੁਸਲਮਾਨਾਂ ਦਾ ਕਿਹੜਾ ਵੱਡਾ ਸੀਗਾ? ਮੁਸਲਮਾਨਾਂ ਦਾ? ਆਹੋ, ਇੱਕ ਨਾਮ ਹੈਦਰ। ਹੈਦਰ। ਹਾਂ। ਅੱਛਾ। ਇੱਕ ਨਾਮ ਸੀਗਾ ਆਪਣੇ, ਉਹ ਹੈਦਰ ਤੇ ਦੋਏ ਭਾਈ ਸੀਗੇ। ਅੱਛਾ,
ਅੱਛਾ ਬਜ਼ੁਰਗੋ 47 ਤੋਂ ਪਹਿਲੇ ਵੰਡ ਤੋਂ ਪਹਿਲੇ ਉਥੋਂ ਜੁੜਨ ਤੋਂ ਪਹਿਲੇ ਤੁਹਾਡਾ ਵਸੇਬ ਕਿਦਾਂ ਦਾ ਸੀ ਉੱਥੇ ਦੇ ਲੋਕਾਂ ਦੇ ਨਾਲ ਰਾਜੇਆਲ ਦੇ ਨਾਲ? ਬੇਓੜਕ ਵਾਧੂ, ਅੱਛਾ ਕੋਈ ਰੌਲਾ ਨਾ ਕੋਈ ਝਗੜਾ ਨਾ, ਈਦਾਂ ਸ਼ਬਰਾਤਾਂ ਤੇ ਕਿਦਾਂ ਆਪਸ ਚ ਆਣ ਜਾਣ ਹੈ ਸੀ? ਬਿਲਕੁਲ। ਤੁਹਾਡੇ ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀਗੇ? ਕਿਸੇ ਪਿੰਡ 4 ਘਰ, ਕਿਸੇ 10 ਘਰ, ਕਿਸੇ 5 ਘਰ, ਕਿਸੇ 'ਚ 20 ਘਰ। ਅੱਛਾ ਇਦਾਂ ਸੀਗਾ, ਸਹੀ ਹੋ ਗਿਆ। ਕਦੀ ਇਦਾਂ ਤੇ ਨਹੀਂ ਹੋਇਆ 47 ਤੋਂ ਪਹਿਲੇ ਕਿ ਸਿੱਖ ਬਹੁਤੇ ਸੀ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਨਾ ਹੋਵੇ? ਨਾ ਨਾ, ਕਿਸੇ ਨੇ ਕੁਛ ਨਹੀਂ ਕਿਹਾ। ਫਿਰ ਉੱਥੋਂ ਕਿਉਂ ਉੱਠੇ? ਚੜ੍ਹਦੀ ਭਾਦੋਂ ਹੱਲਾ ਪਿਆ। ਅੱਛਾ ਜਿੱਦੇ ਭਾਦੋਂ ਚੜ੍ਹੀ ਆ ਨਾ, ਉਹਦੇ ਫਿਰ ਦਿਨ ਛਿਪਦੇ ਨਾ ਗੋਲੀ ਚੱਲ ਪਈ। ਅੱਛਾ ਇਸ ਟਾਈਮ ਸਹੀ ਹੋ ਗਿਆ। ਇਹੋ ਜਿਹਾ ਬੱਚਿਆਂ ਨੂੰ ਚੱਕ ਚੱਕ ਕੇ ਅੱਗਾਂ 'ਚ ਕੋਠਿਆਂ ਨੂੰ ਅੱਗਾਂ ਲਾਤੀਆਂ ਲੋਕਾਂ ਨੇ। ਅੱਛਾ ਜਿਹੜੇ ਕੋਹੜੀ ਬੰਦੇ ਸੀ ਇਹ ਕੰਮ ਉਹਨਾਂ ਨੇ ਕੀਤਾ। ਅੱਛਾ ਜਿਹੜੇ ਦਿਆਨਤਦਾਰ ਬੰਦੇ ਸੀ ਉਹਨਾਂ ਨੇ ਉਹ ਇਹ ਕੰਮ ਨਹੀਂ ਕੀਤਾ। ਅੱਛਾ ਬੇਓੜਕ ਲੋਕ ਉਧਰ ਵੱਢ ਚੁੱਕ ਹੋਏ। ਅੱਛਾ ਪਹਿਲੇ ਸਭ ਕੁਝ ਠੀਕ ਠਾਕ ਸੀ, ਵੰਡ 'ਚ ਫਿਰ ਇਦਾਂ ਕਿਉਂ ਇਹ ਹੋਇਆ? ਫਿਰ ਆਪਣੇ ਜਦ ਰੌਲਾ ਪਿਆ ਨਾ, ਆਏ 5 ਜ਼ਿਲ੍ਹੇ ਰਿਸ਼ਵਤ ਨਾਲ ਪਾਕਿਸਤਾਨ ਦੇ ਗਏ ਉਧਰ। ਅੱਛਾ ਇੰਡੀਆ 'ਚ ਪੈਸੇ ਖਾ ਗਏ ਲੀਡਰ, ਤੇ ਫਿਰ 5 ਜ਼ਿਲ੍ਹੇ ਉਧਰ ਚਲੇ ਗਏ। ਸਹੀ। ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਤੇ ਫਿਰ ਲੁਧਿਆਣੇ ਸਹੀ ਆ ਪਾਕਿਸਤਾਨ ਬਣਨਾ ਸੀ। ਸਹੀ। ਤੇ ਫਿਰ ਕਿੱਦਾਂ ਇਹ ਪਿੰਡ ਤੇ ਹਮਲਾ ਹੋਇਆ? ਆਪ ਛੱਡੇ, ਪਿੰਡ ਛੱਡਿਆ ਜਾਂ ਕੀ ਹਾਲਾਤ ਸੀ? ਤੈਨੂੰ ਦੱਸਿਆ ਵੀ ਦਿਨ ਛਿਪਦੇ ਨਾਲ ਗੋਲੀ ਚੱਲਣ ਲੱਗ ਪਈ। ਅੱਛਾ ਫਿਰ ਫਿਰ ਵੱਢ ਟੁੱਕ ਹੋਣ ਲੱਗੀ ਬੰਦਿਆਂ ਦੀ। 5 ਜੀ ਉਧਰ ਗਵਾ ਕੇ ਫਿਰ ਇੱਧਰ ਨੂੰ ਆਏ ਆ। ਇਹ ਬੱਚੇ ਵਰਗੇ 5 ਜੀ ਅਸੀਂ ਦੇ ਕੇ ਆਏ ਆ ਉਧਰ। ਅਜੇ ਮੇਰੇ ਅੰਦਰੋਂ ਗਏ ਨਹੀਂ। ਕੌਣ ਕੌਣ ਸੀ 5 ਜੀ ਤੁਹਾਡੇ? ਇੱਕ ਸਾਡੀ ਫੁੱਫੀ, ਇੱਕ ਫੁੱਫੀ ਦਾ ਮੁੰਡਾ, ਅੱਛਾ ਇੱਕ ਸਾਡੀ ਦਾਦੀ। ਦਾਦੀ ਵੀ? ਹਾਂ। ਹੋਰ? ਤਾਂ ਇੱਕ ਪਿੰਡ ਸੀਗਾ। ਅੱਛਾ ਇੱਕ ਤੁਹਾਡੀ ਫੁੱਫੀ, ਇੱਕ ਫੁੱਫੀ ਦਾ ਮੁੰਡਾ, ਇੱਕ ਦਾਦੀ, ਹੋਰ? ਤੇ ਖੁਦਾ ਤੇਰਾ ਭਲਾ ਕਰੇ। ਇੱਕ ਮੁੰਡਾ ਤੇ ਆਪਣੇ ਗੋਪਾਲਪੁਰ ਦੇ ਜਿੱਥੇ ਦੇ ਇਹ ਨੇ ਨਾ, ਉੱਥੇ ਦੇ ਨਾਲ ਪਿੰਡ ਸੀਗੇ। ਦਾਦੀ ਕਿੱਦਾਂ ਗਈ ਤੁਹਾਡੀ? ਦਾਦੀ ਕਿੱਦਾਂ ਗਈ ਤੁਹਾਡੀ? ਹੱਲਾ ਪਿਆ ਸੀਗਾ, ਵੱਢ ਟੁੱਕ ਹੋਣ ਲੱਗ ਪਈ। ਵਿਛੜ ਗਏ ਬੰਦੇ ਇੱਕ ਦੂਏ ਨਾਲ। ਪਤਾ ਨਹੀਂ ਉਹ ਕਿੱਥੇ ਮਾਰ ਹੋਏ ਨੇ, ਕਿੱਥੇ ਨਹੀਂ ਮਾਰ ਹੋਏ। ਜਾਣੀ ਅਜੇ ਮੇਰੇ ਅੰਦਰੋਂ 5 ਜੀ ਗਏ ਨਹੀਂ ਹਨ। ਪਹਿਲੇ ਸਭ ਕੁਝ ਤੁਸੀਂ ਦੱਸਿਆ ਠੀਕ ਠਾਕ ਸੀ, ਫਿਰ ਇਦਾਂ ਕਿਉਂ ਹੋਈ? ਬਸ ਇਦਾਂ ਆਪਣੇ ਜਦ ਗੜਬੜ ਪੈ ਗਿਆ ਨਾ, ਫਿਰ ਤਾਂ ਇਦਾਂ ਹੋ ਜਾਂਦਾ। ਇਸ ਪਿੰਡ ਦੇ ਵਿੱਚ 2 ਮਲਕ ਸੀ। ਠੀਕਰੀ ਵਾਲੇ ਲੱਗਿਆ ਸੀ ਕੈਂਪ। ਅੱਛਾ ਉਹਨਾਂ ਰਹਿ ਗਿਆ ਜੇਵਰ। ਅੱਛਾ ਇੱਥੇ ਸਿੱਧੇ ਕਾਸੀ ਗਏ ਬੁੜੀਆਂ। ਉੱਥੋਂ ਬੰਦੇ 2 ਨਾਲ ਲੈ ਲੈ ਕੇ ਆਪਣੇ ਆ ਜਿਹੜਾ ਛੱਪੜ ਆ ਉੱਥੇ ਪੁਲੀ ਤੇ ਉਹ ਟੱਕਰ ਗਈਆਂ। ਇੱਥੇ ਮਲਕਾਂ ਨੂੰ ਨਵੀਂ ਕਹਿੰਦਾ ਫਲਾਣੇ ਹੱਥ 'ਚ ਇਹਨਾਂ ਨੂੰ ਲੈ ਜਾਓ। ਆਪਣੇ ਕਹਿੰਦੇ ਕੋਈ ਨਾ ਲੈ ਜਾਵਾਂਗੇ। ਉਹਨਾਂ ਨੇ ਆਪਣਾ ਪੈਸਾ ਤੇਲਾ ਜੇਬ ਬੰਨ੍ਹ ਕੇ ਤੁਰ ਪਈਆਂ। ਅੱਛਾ ਇੱਕ ਤਾਂ ਆਹ ਪਿੰਡ ਦੇ ਨਾਲ ਇੱਕ ਬਕਾਇਆ ਸੀਗਾ, ਉੱਥੇ ਵੱਢ ਕੇ ਸਿੱਟਤੀ। ਹਾਂ ਇੱਕ ਕਬਰਸਤਾਨ ਆ ਨਾਲ, ਇੱਕ ਉੱਥੇ ਵੱਢ ਕੇ ਸਿੱਟਤੀ। ਅੱਛਾ ਤੂੰ ਇਹ ਮੰਨ ਲਾ ਵੀ ਉਹਨਾਂ ਬੰਦਿਆਂ ਦਾ ਕਿਹੜਾ ਹਸ਼ਰ ਹੋਇਆ ਜਿਹੜਾ ਰਹੇ ਰੱਬ ਨੂੰ ਮੂੰਹ ਖਾ ਕੇ ਮੂਸ ਪੀ ਕੇ ਤਾਂ ਮਰਿਆ। ਹੋਏ ਹੋਏ ਇੱਥੋਂ ਤੋਂ ਧਰ ਕੇ ਟੋਕਾ ਜਿਹੜਾ ਸਿਰ ਜਾ ਕੇ ਵੱਢਿਆ ਨਾ ਬੰਦਾ, ਇੱਥੋਂ ਟੋਕਾ ਧਰ ਕੇ ਗਲ ਸਹੀ ਤੋਂ ਵੱਢਿਆ। ਹੋਏ ਹੋਏ ਬਸ ਇੰਨੇ ਹਾਲਤ ਆ। ਦੋਵਾਂ ਪਾਸੇ ਫਿਰ ਹਾਲਾਤ ਕੰਮ ਖਰਾਬ ਸੀ। ਹਾਂ ਜੀ। ਤੇ ਉਸ ਵੇਲੇ ਪਿੰਡ ਛੱਡ ਹੁੰਦਾ ਸੀ ਉਹ ਧਰਤੀ ਮਾਂ? ਨਾ ਇਹ ਤਾਂ ਜੇ ਗੋਲੀ ਚੱਲਦੀ ਯਾਰ ਮਾਰਦੇ ਸੀ ਤਾਂ ਛੱਡ ਕੇ ਆਏ ਆ। ਨਹੀਂ ਛੱਡਣਾ ਸੀ? ਨਾ ਆ ਹੁਣ ਤੂੰ ਮੇਰੇ ਅੰਦਰ ਨਹੀਂ ਵੜਿਆ। ਜਿੱਕਣ ਮਾਲ ਅੰਦਰ ਖੜਾ ਤਾਂ ਖਾਨੀ ਦੇਖਿਆ ਖਤਾ ਨਹੀਂ, ਬਸ ਸਭ ਕੋ ਉੱਕਣ ਛੱਡਿਆ ਆਏ। ਤੇ ਵੈਸੇ ਹੁਣ ਉਹ ਪਿੰਡ ਉਹ ਘਰ ਚੇਤੇ ਆਂਦਾ ਵਾ? ਮੈਂ ਜਾ ਆਇਆ ਉੱਥੇ। ਜਾ ਆਏ ਹੋ? ਅੱਛਾ ਕਦੋਂ? ਮੈਂ ਤਾਂ ਦਿੱਲੀ ਸੀ ਘੁੰਮਿਆ ਆਇਆ। ਅੱਛਾ ਸਾਡੇ ਉਧਰ ਬੰਦੇ ਬਹੁਤ ਬੈਠੇ ਆ। ਬਹੁਤ ਬੈਠੇ? ਅੱਛਾ
ਤੇ ਕਿੱਦਾਂ ਦਾ ਫਿਰ ਤੁਹਾਡਾ ਦੇਸ਼ ਕਿੱਦਾਂ ਦਾ ਦੱਸੋ ਫਿਰ? ਸਾਡਾ ਦੇਸ਼ ਬੇਓੜਕ ਵਾਧੂ ਸੀ। ਅੱਛਾ, ਹੁਣ ਵੀ ਵੈਸੇ ਦਿਲ ਕਰਦਾ ਦੁਬਾਰਾ ਜਾਣ ਨੂੰ ਕਿ ਨਹੀਂ? ਹਾਏ ਹਾਏ, ਮੇਰੇ ਤਾਂ ਬਾਗੇ ਬਾਰਡਰੋਂ ਅੱਖਾਂ ਬੰਦ, ਮੈਂ ਦਿੱਲੀ ਸੇ ਜਾਊਂ। ਅੱਛਾ, ਘਰ ਲੱਭ ਲੋਗੇ ਹੁਣ? ਲੈ ਦੱਸ। ਉਮਰ ਬਥੇਰੀ ਹੋ ਗਈ ਹੈ, ਸੋਚ ਲਓ। ਨਾ ਨਾ ਨਾ, ਉਮਰ ਕਿੰਨੀ ਹੈ ਬਾਬਾ ਤੇਰੀ? ਹੈ ਹੋ ਗਈ 80 ਸਾਲ ਦੀ ਹੋ ਗਈ। 80 ਤੋਂ ਮੈਂ ਉੱਪਰ ਗਿਆ, 80 ਤੋਂ ਮੈਂ ਉੱਪਰ ਗਿਆ। ਹਾਂਜੀ ਬਜ਼ੁਰਗ ਦੱਸੋ, ਜੇ ਪਿੰਡ ਦੇ ਬਾਹਰ ਤੁਹਾਡੀ ਅੱਖਾਂ ਤੇ ਪੱਟੀ ਬੰਨ ਗਈ ਹੈ, ਹਾਂ। ਘਰ ਲੱਭ ਲੋਗੇ? ਮੈਂ ਕਿਹਾ ਘਰ ਛੱਡ ਤੋਂ ਮੈਂ ਤਾਂ ਮੈਨੂੰ ਬਾਗੇ ਬਾਰਡਰੋਂ ਚਾੜ ਲਈ ਗੱਡੀ, ਅੱਛਾ, ਮਲੇਰਕੋਟਲੇ ਜਾ ਕੇ ਲਾ ਦੀ, ਮੈਂ ਸਾਰੇ ਫਿਰ ਜਾਊਂ। ਸਾਰੇ ਫਿਰ ਆਓ। ਮੇਰੀ ਇਹ ਦਲੀਲ ਕੰਮ ਕਰਦੀ ਆ। ਹਾਂ, ਤੇ ਐਵੇਂ ਬੈਠੇ ਵੇਲੇ ਬੈਠੇ ਆ, ਦਿਮਾਗ ਉੱਥੇ ਪਹੁੰਚ ਜਾਂਦਾ। ਯਾਦਾਂ 'ਚ ਆਉਂਦਾ ਪਿੰਡ ਵੈਸੇ? ਉਹ ਬਚਪਨ ਦੀ ਯਾਦ ਆਉਂਦੀ ਜਦੋਂ ਹਮਲਾ ਹੋਇਆ ਸੀ ਉਹ ਪਿੰਡ? ਮੈਨੂੰ ਨਹੀਂ ਭੁੱਲਿਆ ਜੀ। ਨਹੀਂ ਭੁੱਲਿਆ? ਬਸ ਦਿਨ ਛਿਪਦੇ ਨੇ, ਅੱਗਾਂ ਲੱਗ ਗਈਆਂ ਹਾਂ। ਮਕਾਨਾਂ ਨੂੰ, ਬੰਦਿਆਂ ਨੂੰ ਚੱਕ ਚੱਕ ਅੱਗਾਂ ਤੇ ਸਿੱਟੀ ਗਏ ਲੋਕ। ਹੋਏ ਹੋਏ ਹੋਏ, ਸਹੀ। ਹੁਣ ਤੈਨੂੰ ਬੱਚਿਆ ਉਸ ਗੱਲਾਂ ਦਾ ਕੀ ਪਤਾ? ਹਾਂ, ਇਹ ਤਾਂ ਸਹੀ। ਜਿਹੜਾ ਉਹ ਬੰਦਾ ਬੈਠਾ ਉਹਨੂੰ ਪਤਾ ਜਾਂ ਮੈਨੂੰ ਪਤਾ? ਜਿਨ੍ਹਾਂ ਨੇ ਵੇਖਿਆ ਉਹ ਵੇਲਾ ਉਹਨਾਂ ਨੂੰ ਹੀ ਪਤਾ। ਉਹ ਬੰਦਾ ਬੈਠਾ ਹੂੰ ਜਾਂ ਮੈਂ ਬੈਠਾ, ਇਹ ਸਾਨੂੰ ਇਹ ਪਤਾ ਜੇਕਰ ਅਸੀਂ ਇੱਥੇ ਆਏ ਹਾਂ। ਤੁਹਾਡੇ ਕੋਲੋਂ ਤਾਂ ਹੀ ਪੁੱਛੀਦਾ ਕਿ ਆਉਣ ਵਾਲੀ ਨਸਲ ਨੂੰ ਆਪਾਂ ਦੱਸ ਸਕੀਏ ਕਿ 47 ਤੋਂ ਪਹਿਲੇ ਕਿੱਦਾਂ ਦਾ ਮਾਹੌਲ ਸੀ ਔਰ 47 'ਚ ਕੀ ਮਾਹੌਲ ਬਣਾਇਆ ਗਿਆ। ਉਹ ਹੈ ਜਾਂ ਬਖਸ਼ ਲੱਭਣਾ ਨਹੀਂ। ਵੇਲਾ ਕਿਹੜਾ ਚੰਗਾ ਸੀ? ਹੈਂ? ਵੇਲਾ ਕਿਹੜਾ ਚੰਗਾ ਸੀ? ਮੈਂ ਉਹ ਵੇਲਾ ਚੰਗਾ ਸੀ। ਉਹ ਵੇਲਾ ਚੰਗਾ ਸੀ। ਕਿਉਂ? ਉਹ ਵੇਲਾ ਤੁਹਾਡੇ 5 ਜੀ ਵੀ ਗਏ ਹੈ, ਘਰ ਵੀ ਛੁੱਟ ਗਿਆ, ਫਿਰ ਵੀ ਉਹ ਵੇਲਾ ਚੰਗਾ ਸੀ? ਹਾਂ, ਫਿਰ ਵੀ ਚੰਗਾ ਸੀ। ਕਿਉਂ? ਉਹ ਵੇਲਾ ਇਉਂ ਚੰਗਾ ਸੀ, ਵਧੀਆ ਦਿਨ ਕੱਢੇ। ਵਧੀਆ ਦਿਨ ਕੱਢੇ। ਅੱਛਾ, ਇੱਥੇ ਵੀ ਅੱਲਾ ਦਾ ਸ਼ੁਕਰ ਆ। ਜਿਹੜੇ ਦਿਨ ਇੱਥੇ- ਜ਼ਮੀਨਾਂ ਉੱਥੇ ਕਰਦੇ ਕੀ ਸੀਗੇ? ਉੱਥੇ ਜ਼ਿਮੀਂਦਾਰਾ ਕਰਦੇ ਸੀ। ਜ਼ਿਮੀਂਦਾਰਾਂ? ਮੂੰਹ ਠਾਕਦੇ ਸੀ, ਬਲਦ ਚਾਰਦੇ ਸੀ, ਜ਼ਿਮੀਂਦਾਰਾ ਕਰਦੇ ਸੀ। ਅੱਛਾ, ਤੇ ਇੱਥੇ ਇੱਥੇ ਵੀ ਸਭ ਕੁਝ ਅੱਲਾ ਦਾ। ਜ਼ਿਮੀਂਦਾਰਾਂ? ਜ਼ਮੀਨਾਂ ਕਿਹੜੀਆਂ ਚੰਗੀਆਂ ਸੀ, ਇੱਧਰ ਦੀਆਂ ਕਿ ਉੱਧਰ ਉਹ ਦੀਆਂ? ਵਾਧੂ ਆ। ਉਹ ਵਾਧੂ ਆ? ਇੱਥੇ ਤੇ ਨਹਿਰਾਂ ਨੇ, ਫਿਰ ਵੀ ਉਹ ਵਾਧੂ? ਹਾਂ, ਉਹ ਵਾਧੂ ਆ, ਅੱਛਾ, ਉਹ ਵਾਧੂ ਆ। ਸਹੀ। ਇੱਧਰਲਾ ਪਾਣੀ ਦੁੱਧ, ਉੱਧਰਲਾ ਪਾਣੀ, ਅੱਛਾ ਇੱਕ ਵਾਧੂ ਆ ਉਹ ਪਾਣੀ। ਅੱਛਾ, ਵਾਧੂ ਆ, ਕੀ ਬਾਤ ਹੈ। ਹੁਣ ਜਿੰਨਾ ਪਾਣੀ ਮੇਰੇ ਅੰਦਰ ਨਹਿਰੀ ਤੁਰਦਾ ਨਾ, ਆ ਨਲਕਿਆਂ ਦਾ ਨਹੀਂ ਤੁਰਦਾ। ਅੱਛਾ ਅੱਛਾ, ਹੁਣ ਇੱਕ ਵਾਰੀ ਫਿਰ ਗੇੜਾ ਮਾਰਨ ਨੂੰ ਦਿਲ ਕਰਦਾ? ਬੱਲੇ, ਇੱਥੋਂ ਤੋਂ ਚਾੜ ਲੈ ਮੈਨੂੰ। ਅੱਛਾ, ਲੈ ਜਾਈਏ, ਚੱਲੋਗੇ? ਬਿਲਕੁਲ ਤਿਆਰ ਆ। ਅੱਛਾ, ਇੱਕ ਗੱਲ ਤੇ ਦੱਸੋ, ਆ ਦੋਵੇਂ ਮੁਲਕ ਲੜਨ ਦੇ ਆ ਪਿਛੇ 73 74 ਵਰਿਆਂ ਤੋਂ, ਆ ਦੁਸ਼ਮਣੀ ਕਾਹਦੀ ਹੈ? ਦੁਨੀਆ ਉਹ ਰੱਜ ਗਈ ਬਹੁਤੀ। ਅੱਛਾ। ਦੁਨੀਆ ਰੱਜ ਗਈ ਬਹੁਤੀ। ਦੁਨੀਆ ਕੋਲ ਹੁਣ ਪੈਸਾ ਸਾਂਭ ਨਹੀਂ ਹੁੰਦਾ, ਤਾਂ ਇੱਕਣ ਕਰਦੇ ਆ, ਤਾਂ ਇਹ ਕੰਮ ਕਰਦੇ। ਉਧਰ ਵੀ ਐਵੇਂ ਹੀ ਹੋਣਾ। ਆਹੋ, ਵੀ ਦੁਨੀਆ ਰੱਜ ਬਹੁਤੀ ਗਈ। ਇੱਥੇ ਆ ਜਿਹੜੇ ਬੰਦਿਆਂ ਨੂੰ ਜ਼ਮੀਨਾਂ ਲੱਭੀਆਂ ਨੇ, ਇੱਕ ਕਿੱਲੇ ਬੱਟੇ 2-2 ਮਿਲ ਗਏ ਕਿੱਲੇ। ਅੱਛਾ, ਜਿਹੜੇ ਇੱਧਰੋਂ ਤੁਸੀਂ ਗਏ ਹੋ, ਤੁਹਾਨੂੰ ਇੱਕ ਚੀਜ਼ ਕੋ 10 ਕਿੱਲੇ ਸੀ, ਉਹਨੂੰ 5 ਮਿਲੇ ਆ। ਹਾਂਜੀ, ਇਦਾਂ ਹੀ ਇਦਾਂ ਹੀ ਠੀਕ ਆ ਕਿ ਇਦਾਂ ਹੀ। ਨਹੀਂ? ਹਾਂ, ਆਲੇ ਆ ਦਾਲੇ ਬਾਹਰ ਦੀ ਜ਼ਮੀਨ ਜ਼ਰਾ ਖੁੱਲੀ ਡੁੱਲੀ ਸੀਗੀ। ਤੁਹਾਡੇ ਪਿੰਡ ਗੁਰਦੁਆਰਾ ਵੀ ਹੈਗਾ ਸੀ? ਬਿਲਕੁਲ ਸੀਗਾ। ਕਦੀ ਗਏ ਸੀ? ਹਾਂ, ਇੱਥੇ ਵੀ ਸੀਗਾ। ਇੱਥੇ ਵੀ ਆਇਆ ਸੀ? ਅੱਛਾ, ਸਹੀ। ਇੱਥੇ ਵੀ ਸੀਗਾ। 92 ਚ ਵੀ ਗੁਰਦੁਆਰਾ ਹੈ ਸੀ। ਤੁਹਾਡੇ ਨਾਲ ਜਿਹੜਾ ਕੋਈ ਉੱਥੇ ਕੋਈ ਮੁੰਡਾ ਖੇਡਦਾ ਹੁੰਦਾ, ਕੋਈ ਤੁਹਾਡਾ ਯਾਰ ਬੇਲੀ, ਕੋਈ ਸੰਗੀ, ਕਿਸੇ ਦਾ ਨਾਮ ਨਹੀਂ ਚੇਤੇ? ਪੁੱਲ ਭੱਜ ਗਏ। ਪੁੱਲ ਭੱਲ ਗਏ? ਅੱਛਾ। ਤੇ ਜਦੋਂ ਗਏ ਸੀ ਫਿਰ ਕਿਹਦੇ ਕੋਲ ਗਏ ਸੀ? ਅਸੀਂ ਗਏ ਤੇ ਮਲੇਰਕੋਟਲੇ। ਮਲੇਰਕੋਟਲੇ ਗਏ ਸੀ। ਉਧਰੋਂ ਫਿਰ ਆਪਣੇ ਪਿੰਡ ਗੇੜਾ ਲੱਗਾ? ਉੱਥੇ ਸਾਡੀਆਂ ਫਿਰ ਭੈਣਾਂ ਨੇ ਦਲੀਜ, ਅੱਛਾ। ਉਹਨਾਂ ਨੂੰ ਮਿਲਣ ਗਏ ਸੀ। ਨਾਭੇ ਪਟਿਆਲੇ ਸਾਡੀ ਮਾਸੀ ਦੇ ਪੁੱਤ, ਅੱਛਾ। ਤੇ ਲੁਧਿਆਣੇ 'ਚ, ਜਲੰਧਰ 'ਚ, ਹੁਸ਼ਿਆਰਪੁਰ 'ਚ, ਅੰਬਾਲੇ 'ਚ, ਸਾਰਿਆਂ ਸਾਡੇ ਸਰ ਬੈਠੇ। ਰਿਸ਼ਤੇਦਾਰ ਬੈਠੇ, ਹਜੇ ਵੀ ਬੈਠੇ ਆ? ਹਾਂ। ਅੱਛਾ, ਕੋਈ ਆਪਣੇ ਪਿੰਡ ਵਾਲਿਆਂ ਨੂੰ ਕੋਈ ਸੁਨੇਹਾ, ਕੋਈ ਸਲਾਮ ਦੁਆ ਜਿਹੜੇ ਉੱਥੇ ਬੈਠੇ ਨੇ? ਧਰਤੀ ਤੇ ਤੁਹਾਡੀ ਹੈ ਨਾ, ਅਸਲ ਧਰਤੀ ਤੇ ਤੁਹਾਡੀ ਹੈ, ਤੁਸੀਂ ਪਤਾ ਨਹੀਂ ਕਿਹੜੇ ਵੇਲੇ ਦੇ ਬੈਠੇ ਹੋ ਉੱਥੇ, ਤੇ ਉਹਨਾਂ ਨੂੰ ਕੋਈ ਸੁਨੇਹਾ, ਕੋਈ ਸਲਾਮ ਦੁਆ ਦੇਣਾ? ਦਿੱਲੀ ਜਾ ਸਕਦੇ ਹੋ? ਹਾਂਜੀ, ਚੱਲ ਜਾਂਗੇ। ਸਾਡੇ ਬੜੋਈ ਨੂੰ ਸੀਗਾ ਜਾਨੀ, ਜਾਂਦੀ? ਉਹ ਮਰ ਗਿਆ। ਮਰ ਗਿਆ? ਅੱਛਾ। ਤੇ ਉਹਦਾ ਮੁੰਡਾ ਜਲਾਲ, ਹਾਂ।
ਤਾਂ ਆਪਣੇ ਜਿਉਂਦਾ ਬਾਕੀ ਸਾਧ ਕੋਣੀ ਮਰ ਗਏ। ਅੱਛਾ ਦਰਗਾਹ ਪਰ ਸਾਡੀ ਮਾਸੀ ਦੇ ਪੁੱਤ ਬੈਠੇ ਆ। ਅੱਛਾ ਹੋਰ ਇੱਕ ਨਾ ਦਿਆਲ ਸੀਗਾ, ਹਾਂ ਇੱਕ ਨਾ ਬਾਬੂ ਸੀ। ਬਾਬੂ, ਉਹਨਾਂ ਨੂੰ ਸਲਾਮ ਦੇ ਦਈਏ ਤੁਹਾਡਾ। ਉਹ 5 ਭਾਈ ਸੀ। 5 ਭਾਈ ਸੀ। ਤੇ ਭੈਣ ਤੁਹਾਡੀ ਕਿੱਥੇ ਹੈਗੀ ਹੈ? ਦਲੀਜ। ਦਿੱਲੀ 'ਚ। ਦਿੱਲੀ 'ਚ ਕਿਹੜੀ ਉਹ ਜਗ੍ਹਾ? ਦਲੀਜ ਦਲੀਜ ਅੱਛਾ। ਕੋਟਲੇ ਜਾਂ ਦਲੀਜ। ਮਲੇਰਕੋਟਲੇ 'ਚ ਤੁਹਾਡੀ ਭੈਣ ਹੈਗੀ ਹੈ, ਹੁਣ ਹੈਗੀ ਹੈ ਉੱਥੇ? ਨਹੀਂ, ਮਰ ਗਈ। ਅੱਛਾ, ਫੌਤ ਹੋ ਗਈ ਹੈ। ਤੇ ਉਹਨਾਂ ਦੇ ਬੱਚਿਆਂ ਨੂੰ ਤੁਹਾਡਾ ਸਲਾਮ ਪਹੁੰਚਾਈਏ। ਬਿਲਕੁਲ ਪਹੁੰਚਾਓ। ਚਲੋ ਜੀ, ਤੁਹਾਡਾ ਸਲਾਮ ਆਪਾਂ ਜ਼ਰੂਰ ਦਲੀਜ ਮਲੇਰਕੋਟਲੇ 'ਚ ਪਹੁੰਚਾਵਾਂਗੇ। ਸੋ ਸਾਡਾ ਮਕਸਦ ਹੀ ਇਹੀ ਹੈ ਕਿ ਦੋਵਾਂ ਪਾਸਿਆਂ ਸਲਾਮ ਦੁਆ ਜਿਹੜੀ ਹੈ ਘੱਟ ਤੋਂ ਘੱਟ ਪਹੁੰਚਣੀ ਚਾਹੀਦੀ ਹੈ। ਜਿੱਦਾਂ ਬਜ਼ੁਰਗਾਂ ਨੇ ਦੱਸਿਆ ਕਿ ਮੈਨੂੰ ਤੁਸੀਂ ਵਾਘੇ ਬਾਰਡਰ ਤੇ ਲਾ ਦਿਓ ਤੇ ਮੈਂ ਅੱਗੇ ਆਪ ਹੀ ਪਹੁੰਚ ਜਾਊਂ। ਅਰਦਾਸ ਹੈ, ਦੁਆ ਹੈ, ਕੋਸ਼ਿਸ਼ ਵੀ ਇਹੀ ਹੈ ਕਿ ਇਸੇ ਤਰ੍ਹਾਂ ਹੋਵੇ ਕਿ ਅਸੀਂ ਵੀ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕੀਏ। ਬਜ਼ੁਰਗ ਜਿਹੜੇ ਨੇ ਆਪਣੇ ਪਿੰਡ ਜਾ ਕੇ ਆਉਣ, ਉੱਧਰ ਦੇ ਲੋਕ ਇੱਧਰ ਨਨਕਾਣਾ ਸਾਹਿਬ ਆਉਣ, ਹੋਰ ਇੱਥੇ ਜਿਹੜੇ ਮੁਸਲਮਾਨ ਵੀਰਾਂ ਦੀਆਂ ਦਰਗਾਹਾਂ ਨੇ ਉਹ ਇੱਥੇ ਆਉਣ, ਉੱਧਰ ਜਿਹੜੀ ਮੁਸਲਮਾਨ ਵੀਰਾਂ ਦੀਆਂ ਕਬਰਾਂ ਨੇ ਆਪਣੇ ਵੱਡ ਵੱਡੇ ਦਿੰਦੇ ਉਹ ਉੱਥੇ ਜਾਣ, ਔਰ ਆਉਣ ਜਾਣ ਲੱਗਾ ਰਹੇ। ਬਲਕਿ ਕਾਰੋਬਾਰ ਹੋਵੇ, ਬਿਜ਼ਨਸ ਹੋਵੇ, ਤਾਂ ਕਿ ਦੋਵਾਂ ਪਾਸੇ ਜਿਹੜੀ ਭੁੱਖ ਹੈ ਉਹ ਖਤਮ ਹੋਵੇ। ਔਰ ਇਹ ਕੋਸ਼ਿਸ਼ ਜਿਹੜੀ ਹੈ ਉਹ ਜਾਰੀ ਰੱਖਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੇ ਨਾਲ। ਰੱਬ ਰੱਖੇ ਜੀ।